ਬਾਬੇ ਮੇਜਰ ਸਿੰਘ ਬਾਰੇ ਕੀ ਬੋਲਣ ਡਿਆ, ਕੀ ਭੌਂਕਣ ਡਿਆ? ਤੁਸੀਂ ਕੌਣ ਬੋਲ ਰਹੇ ਜੀ? ਮੈਂ ਜਥੇਦਾਰ ਜਗਜੀਤ ਸਿੰਘ ਬੋਲਣ ਡਿਆ। ਜਥੇਦਾਰ ਜਗਜੀਤ ਸਿੰਘ। ਜਗਜੀਤ ਸਾਹਿਬ। ਹਾਂਜੀ ਹਾਂਜੀ, ਬੋਲੋ ਜੀ। ਕੀ ਬੋਲਣ ਡਿਆ ਬਾਬੇ ਮੇਜਰ ਸਿੰਘ ਬਾਰੇ? ਨਹੀਂ, ਪਹਿਲਾਂ ਤੁਸੀਂ ਕੀ ਕਿਹਾ ਜੀ? ਕੀ ਕਿਹਾ ਮੈਂ ਇਹੋ ਪੁੱਛਣ ਡਿਆ ਕੀ ਬੋਲਣ ਡਿਆ ਹਾਂ। ਅੱਛਾ ਅੱਛਾ ਜੀ, ਤੇ ਮੈਂ ਵੇਖਣ ਡਿਆ ਹਾਂ। ਕੀ ਕਿਹਾ ਮੈਂ ਜੀ? ਕੀ ਪੁੱਠੇ ਸਿੱਧੇ ਜੇ ਬਿਆਨ ਬੋਲਣ ਡਿਆ? ਤੈਨੂੰ ਪਤਾ ਉਹ ਕੌਣ ਵਾ, ਕਿਹੜੀ ਹਸਤੀ ਆ, ਕੀ ਚੀਜ਼ ਆ? ਅੱਛਾ ਜੀ, ਕਿਹੜੇ ਨੇ ਮੇਜਰ ਸਾਹਿਬ ਜੀ? ਜਿੰਨਾ ਡੱਡੂਆਣੇ ਵੇਖੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਏ, ਬੰਦ ਅੱਛਾ ਕਰਾਇਆ ਜੀ। ਪਖੰਡਵਾਦ ਤੁਹਾਡਾ। ਅੱਛਾ ਜੀ, ਓਕੇ ਓਕੇ। ਦੱਸਿਓ ਕਿੱਥੇ ਰਹਿੰਦੇ, ਕਿੱਥੇ ਹੋ? ਮੜਾ ਐਡਰੈਸ ਦੱਸਿਓ ਮੜਾ ਜਿਹਾ ਆਪਣਾ। ਹਾਂਜੀ, ਵਜੀਦਪੁਰ ਰਹਿੰਦੇ ਆ ਜੀ ਆਪਾਂ। ਰਜੀਤਪੁਰ ਕਿੱਥੇ? ਅੰਮ੍ਰਿਤਸਰ? ਨਾ ਨਾ, ਫਿਰੋਜ਼ਪੁਰ ਚ ਜੀ। ਫਿਰੋਜ਼ਪੁਰ? ਹਾਂਜੀ ਤੇ ਤੈਨੂੰ ਪਤਾ ਹੈਗਾ ਵੀ ਉਹ ਕੌਣ ਵਾ, ਕੀ ਹਿਸਾਬ ਕਿਤਾਬ ਵਾ? ਹਾਂਜੀ, ਮੈਨੂੰ ਪਤਾ ਹੈ ਜੀ। ਤੇ ਫੇਰ ਬੋਲਣ ਕਿਸ ਤਰ੍ਹਾਂ ਡਿਆ ਵੀ ਐ ਨਕਲੀ ਐ ਜੋ ਫਲਾਨ ਢੀਂਗ? ਤੈਨੂੰ ਪਤਾ ਹੈਗਾ ਕਿਸੇ ਗੱਲ ਦਾ? ਸਰਦਾਰ ਜੀ, ਮੈਨੂੰ ਪਤਾ ਹੈ ਤੇ ਮੈਂ ਤਾਂ ਹੀ ਬੋਲਿਆ ਨਾ ਜੀ। ਉਹ ਤੇ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਉਹ ਕੀ ਚੀਜ਼ ਨੇ ਜੀ। ਆਹੋ, ਤੇ ਪਤਾ ਸਾਰੇ ਪੰਜਾਬ ਨੂੰ, ਤੇ ਤੈਨੂੰ ਨਹੀਂ ਲੱਗਾ ਵੀ ਤੁਸੀਂ ਜਿਆਦਾ ਪਖੰਡਵਾਦ ਕਰਦੇ ਜੋ, ਤੁਸੀਂ ਕੁਝ ਨਹੀਂ ਕਰਦੇ। ਲੋਕਾਂ ਨੂੰ ਗੁੰਮਰਾਹ ਕਰਦੇ ਹੋ? ਤੁਸੀਂ ਜੇ ਗੁੰਮਰਾਹ ਕਰਦੇ ਲੋਕਾਂ ਨੂੰ ਤਾਂ ਉਹਨਾਂ ਨੂੰ ਰੋਕੋ। ਰੋਕਿਆ ਨਹੀਂ ਡੱਡੂਆਣੇ, ਵੇਖ ਲਾ। ਨਹੀਂ ਰੋਕਿਆ ਤੇ ਜ਼ਰੂਰੀ ਤਲਵਾਰਾਂ ਦੇ ਨਾਲ ਲਾਠੀ ਚਾਰਜ ਕਰਨਾ ਉਹਨਾਂ ਤੇ? ਤੇ ਤੂੰ ਭੌਂਕਣ ਕੀ ਡਿਆ ਹਾਂ, ਮੈਨੂੰ ਪਹਿਲਾਂ ਇਹ ਦੱਸ। ਸਰਦਾਰ ਜੀ, ਤੁਸੀਂ ਐਡੇ ਸਰਦਾਰ, ਤੁਹਾਡੇ ਮੂੰਹ ਇਹ ਸ਼ਬਦ ਵਧੀਆ ਲੱਗਦੇ ਨੇ ਜੀ। ਤੇ ਫਿਰ ਤੂੰ ਬੋਲਿਆ ਕਿਸ ਤਰ੍ਹਾਂ? ਨਹੀਂ ਨਹੀਂ, ਤੁਸੀਂ ਸਰਦਾਰ ਜੀ, ਸਪਸ਼ਟੀ ਕਰਕੇ ਫੇਰ ਗਾੜੀ ਬੋਲੀ ਦਾ ਹੁੰਦਾ। ਸਰਦਾਰ ਜੀ, ਉੱਥੇ ਵੀਡੀਓ 'ਚ ਸਾਰਾ ਸਪਸ਼ਟ ਹੋ ਗਿਆ। ਪੂਰਾ ਪੰਜਾਬ ਕਰਲਾ ਉੱਠਿਆ, ਪ੍ਰਸ਼ਾਸਨ ਨੇ ਸਾਰਾ ਜਿਹੜਾ ਪ੍ਰਸ਼ਾਸਨ ਨੇ ਪੁੰਨ ਛਾਣ ਕਰ ਲਈ। ਹਾਂਜੀ, ਹੁਣ ਆਈਏ, ਹੁਣ ਇੱਥੇ ਆ ਜਾਓ ਜੀ। ਦੱਸੀ ਮੜਾ ਜਿਹਾ ਫਿਰੋਜ਼ਪੁਰ ਦੇ ਵਿੱਚ ਕਿਹੜਾ ਪਿੰਡ ਆ? ਗਏ ਆ ਜਾਓ। ਆ ਗਏ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਜਗਦੀਪ ਸਿੰਘ ਖਾਲਸਾ। ਤੇ ਸਰਦਾਰ ਜੀ, ਤੁਸੀਂ ਆ ਕੇ ਕੀ ਕਹੋਗੇ ਜੀ? ਇਹੋ ਹੀ ਵੀ ਤੁਹਾਨੂੰ ਥੋੜਾ ਜਿਹਾ ਸੋਧਾ ਲੱਗਣ ਵਾਲਾ ਕਿ? ਅੱਛਾ, ਸੋਧਾ ਲਾ ਸਕਦੇ ਹੋ ਤੁਸੀਂ? ਇੰਨੀ ਤਾਕਤ ਆ ਤੁਹਾਡੇ ਅੰਦਰ? ਤੁਹਾਡੇ ਅੰਦਰ ਤਾਕਤ? ਤੁਸੀਂ ਮਰਿਆਂ ਨੂੰ ਠੀਕ ਕਰ ਸਕਦੇ ਤੇ ਅਸੀਂ ਸੋਧਾ ਨਹੀਂ ਲਾ ਸਕਦੇ? ਨਹੀਂ ਨਹੀਂ, ਤੁਹਾਨੂੰ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਜੀ? ਨਹੀਂ, ਤੁਸੀਂ ਮਰਿਆਂ ਨੂੰ ਠੀਕ ਕਰ ਸਕਦੇ ਤੇ ਅਸੀਂ ਸੋਧਾ ਨਹੀਂ ਲਾ ਸਕਦੇ? ਉਹ ਅੱਛਾ, ਤੁਹਾਨੂੰ ਸੋਧਾ ਲਾਉਣ ਦਾ ਅਧਿਕਾਰ ਹੈਗਾ ਪੂਰਾ? ਤੁਸੀਂ ਮਰਿਆਂ ਨੂੰ ਠੀਕ ਕਰ ਸਕਦੇ ਨਾ? ਤੁਸੀਂ ਦੇਖੋ, ਚੈੱਕ ਕਰੋ। ਜੇ ਤੁਹਾਨੂੰ ਗਲਤ ਲੱਗਦਾ ਪ੍ਰਸ਼ਾਸਨ ਨੂੰ ਨਾਲ ਲਓ ਤੇ ਕਾਰਵਾਈ ਕਰੋ। ਪ੍ਰਸ਼ਾਸਨ ਨੂੰ ਨਹੀਂ, ਖਾਲਸਾ ਖੁਦ ਕਾਰਵਾਈ ਕਰਦਾ ਆਪ। ਉਹ ਖਾਸ ਜੀ ਪ੍ਰਸ਼ਾਸਨ ਹੈ ਨਾ ਜਿਹੜਾ ਜੀ, ਠੀਕ ਹੈ ਜੀ, ਉਹ ਪੂਰੇ ਨਿਯਮ ਦੇ ਅਕੋਰਡਿੰਗ ਚੱਲਣਾ ਪੈਂਦਾ। ਸਾਡੀ ਬਾਈਬਲ ਦੱਸਦੀ ਆ ਕਿ ਕਾਨੂੰਨ ਤੋਂ ਬਾਹਰ ਨਹੀਂ ਜਾਣਾ। ਅਸੀਂ ਪ੍ਰਸ਼ਾਸਨ ਨੂੰ ਦੱਸਦੇ ਹਾਂ, ਅਸੀਂ ਆਪ ਵੀ ਕਰਦੇ ਹਾਂ ਸਾਰਾ ਕੁਝ। ਹਾਂਜੀ, ਫਿਰ ਉਹ ਤੁਹਾਡਾ ਰੋਬ ਨਾ ਕਿਤੇ ਹੋਰ ਪਾ ਸਕਦੇ ਹੋ, ਤੇ ਸਰਦਾਰ ਜੀ ਤੁਸੀਂ ਇੱਥੇ ਨਹੀਂ ਪਾ ਸਕਦੇ ਰੋਬ। ਇਹ ਤਾਂ ਦੱਸਾਂਗੇ ਨਾ ਹੁਣ ਕਿੱਥੇ ਪਾ ਸਕਦੇ। ਨਹੀਂ, ਤੁਸੀਂ ਦੱਸ ਕੇ ਮੈਨੂੰ ਕੀ ਕਹੋਗੇ? ਸੋਧਾ ਕੀ ਕੀ ਕਹਿੰਦੇ? ਸੋਧਾ ਕਿਹੜੀ ਲੈਂਗੁਏਜ ਹੈ? ਇਹ ਤੈਨੂੰ ਦੱਸੂਗਾ, ਪਤਾ ਲੱਗ ਹੀ ਜਾਣਾ ਤੈਨੂੰ ਜਦੋਂ ਇੱਥੇ ਆ ਗਏ। ਤੁਹਾਡਾ ਕੀ ਨਾਮ ਹੈ ਜੀ? ਮੈਂ ਦੱਸਿਆ ਤਾਂ ਹੈਗਾ, ਜਗਦੀਪ ਸਿੰਘ। ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਅੰਮ੍ਰਿਤਸਰ, ਓਕੇ ਚਾਟੀ ਜੀ, ਪਿੰਡ। ਚਲੋ ਕੋਈ ਨਹੀਂ, ਕੋਈ ਗੱਲ ਨਹੀਂ ਹੈ ਸਰ। ਥੋੜਾ ਜਿਹਾ ਬੋਲਣ ਲੱਗਿਆ ਨਾ, ਹਿਸਾਬ ਕਿਤਾਬ ਰੱਖੀਦਾ। ਪ੍ਰਸ਼ਾਸਨ ਦੇਖ ਲਏਗਾ ਜੀ। ਪ੍ਰਸ਼ਾਸਨ ਤੇ ਦੇਖਣ ਹੀ ਡਿਆ ਉਦੋਂ ਦਾ। ਹਾਂ ਬਸ ਠੀਕ ਹੈ ਜੀ, ਲੋਕ ਦੇਖ ਲੈਣਗੇ। ਬੋਲਣ ਲੱਗਿਆ ਲੋਕ ਦੇਖ ਲੈਣਗੇ ਜੀ। ਮੈਂ ਸਾਰਿਆਂ ਨੂੰ ਨਹੀਂ ਬੋਲਿਆ, ਠੀਕ ਹੈ ਜੀ। ਜਿਹੜਾ ਗਲਤ ਹੈ ਉਹਨੂੰ ਹੀ ਲੋਕ ਬੋਲਦੇ ਪਏ ਨੇ। ਨਹੀਂ, ਤੂੰ ਕਿਸ ਤਰ੍ਹਾਂ ਕਹਿਤਾ ਵੀ ਆ ਖੋਤੀ ਨਿਹੰਗ? ਸਰਦਾਰ ਜੀ, ਤੁਸੀਂ ਦੇਖੋ, ਮੈਂ ਤੁਹਾਨੂੰ ਬੜੇ ਸਤਿਕਾਰ ਨਾਲ ਗੱਲ ਕਰਦਾ ਪਿਆ। ਤੁਸੀਂ ਸਰਦਾਰ ਹੋ ਕੇ, ਇੱਕ ਅੰਮ੍ਰਿਤਧਾਰੀ ਹੋ ਕੇ, ਤੁਸੀਂ ਮੈਨੂੰ ਏਦਾਂ ਗਾਲੀ ਗਲੋਚ ਕਰੋਗੇ, ਏਦਾਂ ਤੂੰ ਕਰਕੇ ਗੱਲ ਕਰੋਗੇ, ਇਹ ਸ਼ੋਭਾ ਦਿੰਦਾ ਜੀ? ਗਾਲੀ ਗਲੋਚ ਕਰਨ ਨਹੀਂ ਡਿਆ। ਖੋਤੀ ਨਿਹੰਗ ਸਿੰਘ ਪਤਾ ਕੌਣ ਹੁੰਦੇ ਆ? ਪਤਾ ਹੈਗਾ? ਮੈਂ ਕਿਹਾ ਖੋਤੀ ਨਿਹੰਗ ਸਿੰਘ? ਮੈਂ ਤੇਰੇ ਮੂੰਹੋਂ ਸੁਣਿਆ ਬਿਆਨ। ਤੁਸੀਂ ਵਿਖਾਓ ਮੈਨੂੰ। ਤੇਰੀ ਇੱਥੇ ਪੇਜ ਤੇ ਸੁਣਿਆ ਹੀ। ਠੀਕ ਹੈ ਜੀ, ਦਿਖਾਓ। ਉੱਥੇ ਨੰਬਰ ਕੱਢਿਆ ਤੇਰੇ ਪੇਜ ਤੋਂ। ਚਲੋ ਕੋਈ ਗੱਲ ਨਹੀਂ ਹੈ ਜੀ। ਬੋਲਣ ਲੱਗਿਆ ਥੋੜਾ ਜਿਹਾ ਵੇਖ ਲਿਆ ਕਰ ਵੀ ਕਿੱਥੇ ਬੋਲਣ ਡਿਆ, ਦੇਖ ਕੇ ਸਾਰਾ ਕੁਝ ਸਮਝ ਕੇ। ਇਹ ਨਹੀਂ ਵੀ ਪਖੰਡਵਾਦ ਕਰੀ ਜਾਓ, ਉਹਦੇ ਮਰਿਆਂ ਨੂੰ ਠੀਕ ਕਰ ਦੋ ਤੇ ਉਹਦੀ ਕੈਂਸਰ ਠੀਕ ਕਰ ਦੋ ਤੇ ਉਹਦਾ ਜਿਹਦੀ ਕੈਂਸਰ ਠੀਕ, ਜਿਹੜਾ ਕਹਿੰਦਾ ਨਾ ਮੇਰੀ ਕੈਂਸਰ ਠੀਕ ਹੋਈ ਏ, ਉਹਦੀਆਂ ਰਿਪੋਰਟਾਂ ਫੜੋ, ਘਰਦਿਆਂ ਨੂੰ ਲਾਓ। ਜੇ ਡਾਕਟਰ ਨੇ ਗਲਤ ਰਿਪੋਰਟ ਕੀਤੀ ਉਹਦੇ ਤੇ ਪਰਚਾ ਕਰਾਓ। ਜੇ ਠੀਕ ਹੋਇਆ ਤੇ ਮੰਨੋ।
ਇਹ ਤੁਹਾਡੀ ਵੀਡੀਓ ਦੇ ਵਿੱਚ ਹੀ ਆਉਣ ਡਿਆ ਸਾਰਾ ਕੁਝ ਹੀ। ਉਹ ਜੀ ਜੇ ਬੰਦਾ ਠੀਕ ਉਹ ਨਹੀਂ ਹੋਇਆ, ਠੀਕ ਹੈ ਜੀ, ਮੈਂ ਫਿਰ ਤੁਸੀਂ ਲੈ ਕੇ ਆਉਣਾ ਕੈਂਸਰ ਵਾਲੇ ਨੂੰ ਤੇ ਇੱਕ ਮਰੇ ਨੂੰ ਲੈ ਕੇ ਆਉਣਾ ਤੇ ਠੀਕ ਕਰ ਦੇਂਗਾ। ਜੀ ਆ ਸਰਦਾਰ ਜੀ ਆ ਤੁਸੀਂ ਗੱਲ ਕੀਤੀ, ਇੱਕ ਧਾਰਮਿਕ ਗੱਲ ਆ, ਠੀਕ ਹੈ ਜੀ। ਨਹੀਂ, ਇੱਕ ਮੈਂ ਮਰੇ ਨੂੰ ਲੈ ਕੇ ਆਉਣਾ। ਧੱਕੇ ਨਾਲ ਰੱਬ ਧੱਕੇ ਨਾਲ ਕੰਮ ਨਹੀਂ ਕਰਦਾ, ਰੱਬ ਤੇ ਵਿਸ਼ਵਾਸ ਕਰਨਾ ਪੈਂਦਾ, ਉਹਦੇ ਅੱਗੇ ਨੀਵਾਂ ਹੋਣਾ ਪੈਂਦਾ, ਆਕੜ ਦੇ ਨਾਲ ਕੰਮ ਨਹੀਂ ਹੁੰਦੇ। ਇੱਕ ਮੈਂ ਮਰਿਆ ਲੈ ਆਉਣਾ ਵਾ ਤੇ ਇੱਕ ਉਹ ਜੀ ਏਦਾਂ ਤੁਸੀਂ ਏਦਾਂ ਕਿੱਦਾਂ ਕਰ ਸਕਦੇ ਹੋ? ਰੱਬ ਤੇ ਫੇਥ ਕਰਨਾ ਪੈਂਦਾ, ਵਿਸ਼ਵਾਸ। ਬਾਈਬਲ ਵਿਸ਼ਵਾਸ ਨਾਲ ਭਰੀ ਆ। ਵਿਸ਼ਵਾਸ ਤੇ ਸਾਰਿਆਂ ਦੇ, ਗ੍ਰੰਥ ਸਾਹਿਬ ਸਾਰਿਆਂ ਦੇ ਵਿਸ਼ਵਾਸ ਨਾਲ ਹੀ ਭਰੇ ਆ। ਤੇ ਜਿਹੜੇ ਲੋਕ ਵਿਸ਼ਵਾਸ ਕਰਦੇ ਨੇ, ਮੈਂ 50 ਵੀਡੀਓ ਮੈਂ ਵੇਖਦਾ, ਵਿਸ਼ਵਾਸ ਜਿਹੜਾ ਵਿਸ਼ਵਾਸ ਕਰਦਾ ਪਰਮੇਸ਼ਰ ਉਹਦੇ ਤੇ ਕਿਰਪਾ ਕਰਦਾ। ਇਹ ਤਾਂ ਸਾਰਾ ਕੁਝ ਵਿਸ਼ਵਾਸ ਤੇ ਚੱਲਦਾ, ਪਰ ਜਿਹੜੇ ਪਖੰਡਵਾਦ ਤੁਸੀਂ ਕਰਦੇ ਹੋ ਉਹ ਗਲਤ ਆ। ਹੱਥ ਲਾਇਆ ਬੰਦਾ ਸੁੱਟ ਦਿੰਦੇ ਜੋ, ਹੱਥ ਲਾਇਆ ਉਹ ਕਰ ਦਿੰਦੇ ਜੋ ਜੀ। ਤੁਹਾਨੂੰ ਦੇਖੋ ਸਰਦਾਰ ਜੀ ਮੈਂ ਇੱਕ ਗੱਲ ਕਹਿ ਰਿਹਾ ਤੁਹਾਨੂੰ, ਜੇਕਰ ਰਿਪੋਰਟਾਂ ਚੋਂ ਕਹਿੰਦਾ ਪਿਆ ਵੀ ਮੈਨੂੰ ਕੈਂਸਰ ਸੀ, ਦੋਨੇ ਰਿਪੋਰਟਾਂ ਨੇ ਉਹਦੇ ਕੋਲ, ਤੇ ਜੇ ਰਿਪੋਰਟਾਂ ਡਾਕਟਰ ਜਿਹੜੇ ਹਸਪੀਟਲ ਚੋਂ ਆਈਆਂ ਨੇ, ਪਹਿਲੀ ਤੇ ਆਖਰੀ ਰਿਪੋਰਟ ਆ, ਉਹਦੇ ਤੇ ਕੇਸ ਕਰ ਦਿਓ, ਹਸਪੀਟਲ ਬੰਦ ਕਰਾ ਦਿਓ। ਏਦਾਂ ਕਿਸੇ ਨੂੰ ਸਿੱਧਾ ਤੁਸੀਂ ਕਿਵੇਂ ਕਹਿ ਸਕਦੇ ਅਸੀਂ ਤੈਨੂੰ ਸੋਧਾ ਲਾਉਣ ਆ ਰਹੇ? ਪਰ ਤੂੰ ਜਿਹੜੀ ਗੱਲ ਕਹੀ ਇਹ ਬਹੁਤ ਮਾੜੀ ਸਰਦਾਰ ਜੀ, ਇਹ ਤੁਹਾਡੇ ਮੂੰਹੋਂ ਸ਼ਬਦ ਵਧੀਆ ਲੱਗਦੇ ਨੇ, ਠੀਕ ਹੈ, ਤੁਸੀਂ ਪ੍ਰਕਾਸ਼ ਵਿਖਾਓ ਨਾ ਬਾਣੀ ਦਾ, ਠੀਕ ਹੈ। ਹੋ ਸਕਦਾ ਤੁਸੀਂ ਮੈਨੂੰ ਪ੍ਰਕਾਸ਼ ਵਿਖਾਓ, ਮੈਂ ਉੱਥੇ ਪਛਤਾਪ ਕਰਾਂ, ਗਲਤੀ ਕਰਾਂ ਕਿ ਮੈਂ ਗਲਤ ਬੋਲਿਆ। ਤੁਸੀਂ ਤਾਂ ਮੇਰੇ ਜਿਹੜੀ ਗੱਲ ਸੀ ਉਹਨੂੰ ਪੂਰਾ ਯਕੀਨ ਚ ਬਦਲਤਾ ਕਿ ਮੈਂ ਸਹੀ ਬੋਲਿਆ। ਤੁਸੀਂ ਸਿੱਧਾ ਮੈਨੂੰ ਸੋਧੇ ਦੀ ਗੱਲ ਕਹਿੰਦੇ ਪਏ ਜੇ। ਤੂੰ ਜਿਹੜਾ ਬਿਆਨ ਦਿੱਤਾ ਨਾ ਵੀ ਬਾਬਾ, ਮੈਂ ਤੁਹਾਨੂੰ ਸਾਰੀਆਂ ਗੱਲਾਂ 'ਚ ਤੂੰ ਬੋਲਿਆ, ਮੈਂ ਤੁਹਾਨੂੰ ਸਰਦਾਰ ਜੀ ਕਹੀ ਜਾਂਦਾ, ਤੁਸੀਂ ਤੂੰ ਹੀ ਕਹੀ ਜਾਂਦੇ ਜੇ। ਮੈਂ ਤੁਹਾਨੂੰ ਸੋਧਾ ਲਾ ਦੇਣਾ, ਤੂੰ, ਇਹ ਸ਼ਬਦ ਤੁਹਾਨੂੰ ਸੋਹਣੇ ਲੱਗਦੇ? ਉਹ ਸੋਹਣੇ ਤਾਂ ਨਹੀਂ ਲੱਗਦੇ, ਸੋਹਣੇ ਸਾਨੂੰ ਵੀ ਨਹੀਂ ਲੱਗਦੇ, ਅਸੀਂ ਵੀ ਸ਼ਾਂਤਮਈ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਨਹੀਂ ਤੁਸੀਂ ਫਿਰ ਗਲਤ, ਤੁਹਾਡਾ ਤਰੀਕਾ ਨਹੀਂ। ਜਦੋਂ ਤੁਹਾਡਾ ਤਰੀਕਾ ਸਹੀ ਹੋਏਗਾ ਉਦੋਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜੀ।